किस हद तक ਅਸੀਂ ਗਿਰ ਗਏ ਕਿ ਅਸੀਂ ਸ਼ਹੀਦਾਂ ਦੀਆਂ ਮਾਵਾਂ ਨੂੰ, ਸ਼ਹੀਦਾਂ ਦੀਆਂ ਪਤਨੀਆਂ ਨੂੰ, ਸ਼ਹੀਦਾਂ ਦੀਆਂ ਭੈਣਾਂ ਨੂੰ ਵੀ ਟਾਰਗੇਟ ਕਰਨ ਲੱਗ ਗਏ, ਪਰਿਵਾਰਾਂ ਨੂੰ ਟਾਰਗੇਟ ਕਰਨ ਲੱਗ ਗਏ, ਸਿਰਫ ਇਸ ਡਰੋਂ ਕਿ ਸਾਡਾ ਜਿਹੜਾ ਕਾਲਾ ਸੱਚ ਹੈ ਉਹ ਕਿਤੇ ਬਾਹਰ ਨਾ ਆ ਜਾਵੇ। ਉਹ ਸਾਡੀ ਕੌਮ ਦਾ ਵਾਰਸ ਜਿਹਨੇ ਗੁਆਚੇ ਹੋਏ ਸਾਡੇ ਰਾਜੇ ਨੂੰ ਦੁਬਾਰਾ ਤੋਂ ਉਭਾਰਿਆ, ਜਿਹਨੇ ਸਿੱਖ ਕੌਮ ਨੂੰ ਦੱਸਿਆ ਵੀ ਤੁਹਾਡਾ ਰਾਜਾ ਇਸ ਜਗ੍ਹਾ ਤੇ ਸੁੱਤਾ ਪਿਆ। ਕਿਸੇ ਸਵਾਰਥ ਲਾਲਚ ਦੇ ਵਿੱਚ ਫਸੇ ਹੋਏ ਲੋਕ ਕਹਿ ਲਈਏ, ਜਾਂ ਫਿਰ ਏਜੰਸੀਆਂ ਦੇ ਧੱਕੇ ਚੜ੍ਹ ਕੇ ਨਵੇਂ ਅਖੌਤੀ ਰੂਪ ਦੇ ਵਿੱਚ ਤਿਆਰ ਕਰਕੇ ਸਿੱਖ ਕੌਮ ਦੇ ਸਿਰ ਥੋਪੇ ਜਾਣ ਵਾਲੇ ਲੋਕ, ਉਹ ਇਹ ਸਾਰੇ ਕੁਝ ਨੂੰ ਗੰਧਲਾ ਕਰਨਾ ਚਾਹੁੰਦੇ ਆ ਦੁਬਾਰਾ ਤੋਂ। ਉਹ ਡਰਾਉਣਾ ਚਾਹੁੰਦੇ ਆ ਬਹੁਤ ਜ਼ਿਆਦਾ। ਉਹ ਚਾਹੁੰਦੇ ਆ ਕਿ ਕੌਮ ਜਿਵੇਂ ਪਹਿਲਾਂ ਸੁੱਤੀ ਪਈ ਸੀ ਉਵੇਂ ਸੁੱਤੀ ਪਈ ਰਹੇ। ਆਪਣੀ ਚੰਮ ਬਚਾਉਣ ਦੇ ਚੱਕਰ ਦੇ ਵਿੱਚ ਕੌਮ ਦੇ ਅਸਲ ਯੋਧਿਆਂ ਨੂੰ ਬਲੀ ਚੜਾਉਣ ਲੱਗ ਗਏ। ਫਿਰ ਇਹਨਾਂ ਪਰਿਵਾਰਾਂ ਦੀਆਂ ਮਾਵਾਂ ਭੈਣਾਂ ਨੂੰ ਟਾਰਗੇਟ ਕਰਦੇ ਆ, ਇਹਨਾਂ ਨੂੰ ਨਿੰਦਿਆ ਜਾਂਦਾ, ਇਹਨਾਂ ਬਾਰੇ ਗਲਤ ਪ੍ਰਚਾਰ ਕੀਤਾ ਜਾਂਦਾ, ਮਾਨਸਿਕ ਹਾਲਾਤਾਂ ਤੱਕ ਨੂੰ ਟਾਰਗੇਟ ਕੀਤਾ ਜਾਂਦਾ, ਤੇ ਕੌਮ ਦੇ ਆਗੂ ਸੁੱਤੇ ਪਏ ਨੇ ਤੇ ਫੋਟੋਆਂ ਜਿਨ੍ਹਾਂ ਦੀਆਂ ਵਰਤ ਰਹੇ ਨੇ ਉਹਨਾਂ ਦੇ ਸਿਧਾਂਤ ਦੇ ਨਾਲ ਦੂਰ ਨੇੜੇ ਤੋਂ ਵੀ ਕੋਈ ਲੈਣਾ ਦੇਣਾ ਹੈ ਨਹੀਂ। ਦੋਗਲੇ ਚਿਹਰੇ ਨੇ, ਦੋਗਲੇ। ਇੱਕ ਚਿਹਰਾ ਜਿਹੜਾ ਪੰਥ ਨੂੰ ਦਿਖਾਉਣ ਵਾਸਤੇ ਆ, ਤੇ ਇੱਕ ਚਿਹਰਾ ਉਹ ਹੈ ਜਿਹੜਾ ਸਟੇਟ ਦੇ ਵੱਲੋਂ ਕੌਲੀ 'ਚ ਪਾਇਆ ਹੋਇਆ ਝੂਠਾ ਦੁੱਧ ਚੱਟਣ ਦੇ ਵਿੱਚ ਲੱਗਿਆ ਹੋਇਆ। ਇੰਟਰਨੈਸ਼ਨਲ ਪੱਧਰ ਤੱਕ ਵੀ ਜ਼ੋਰ ਲਾਇਆ ਜਾਂਦਾ ਕਿ ਮ੍ਰਿਤਕ ਦੇਹ ਤੱਕ ਜਾਣ ਵਾਸਤੇ ਵੀ ਵੀਜ਼ਾ ਨਹੀਂ ਦਿੱਤਾ ਗਿਆ। ਮਨੁੱਖੀ ਅਧਿਕਾਰ ਹੈ ਇਹ, ਤੇ ਹੁਣ ਤੱਕ ਨਹੀਂ ਦਿੱਤਾ ਜਾ ਰਿਹਾ। ਕੋਈ ਪੇਪਰਾਂ 'ਚ ਕਮੀ ਨਹੀਂ, ਕੋਈ ਕਿਸੇ ਚੀਜ਼ 'ਚ ਘਾਟ ਨਹੀਂ ਹੈ। ਸੌਖੇ ਤੋਂ ਸੌਖਾ ਵੀ ਵੀਜ਼ਾ ਮਿਲ ਜਾਂਦਾ, ਕਾਰਨ ਰੁਕਵਾਇਆ ਹੋਇਆ। ਸਾਨੂੰ ਸਿਰ ਤੇ ਸਿਰਫ ਇੱਕੋ ਫਿਕਰ ਹੈ ਵੀ ਸਾਡੇ ਪਰਿਵਾਰ ਦੇ ਫਲਾਣੇ ਪੁੱਤ ਨੂੰ ਜਾਂ ਫਲਾਣੇ ਭਰਾ ਨੂੰ ਕੋਈ ਵੱਡਾ ਅਹੁਦਾ ਮਿਲੇ, ਰਾਸ਼ਟਰਪਤੀ ਬਣ ਜਾਵੇ, ਪ੍ਰਧਾਨ ਮੰਤਰੀ ਬਣ ਜਾਵੇ, ਮੁੱਖ ਮੰਤਰੀ ਬਣ ਜਾਵੇ, ਤੇ ਜਿਹੜੇ ਅਸਲ ਕੌਮ ਦੇ ਪਰਵਾਨੇ ਨੇ ਉਹ ਉਹਨਾਂ ਦੀਆਂ ਸ਼ਹਾਦਤਾਂ ਨੂੰ ਕੱਖ ਤੋਂ ਵੀ ਹੌਲੇ ਕਰਨ ਦੇ ਯਤਨ ਹੋ ਰਹੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਵੇਰੇ 8 ਵਜੇ ਦੇ ਕਰੀਬ ਇੱਥੇ ਪਹੁੰਚ ਗਏ ਸੀ। ਜਦੋਂ ਕੀਰਤਨ ਦੀ ਆਰੰਭਤਾ ਹੁੰਦੀ ਆ, ਕੀਰਤਨੀ ਸਿੰਘ ਇੱਕ ਸ਼ਬਦ ਪੜ੍ਹਦੇ ਆ, ਸੂਰਾ ਸੋ ਪਹਿਚਾਨੀਆ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੁ ਨਾ ਛਾਡਾ ਖੇਤ। ਉਸ ਤੋਂ ਬਾਅਦ ਅਰਦਾਸ ਹੁੰਦੀ ਆ। ਅਰਦਾਸ ਦੇ ਵਿੱਚ ਵੀ ਇਹੀ ਸ਼ਬਦ ਅਰਦਾਸੀਏ ਸਿੰਘ ਸਾਹਿਬ ਵੱਲੋਂ ਪੜ੍ਹਿਆ ਜਾਂਦਾ। ਹੁਕਮਨਾਮਾ ਸਾਹਿਬ ਲੈਣ ਲੱਗੇ ਜਦੋਂ ਸਲੋਕ ਪੜ੍ਹੇ ਜਾਂਦੇ ਨੇ, ਉਸ ਵੇਲੇ ਵੀ ਇਹੋ ਸ਼ਬਦ ਪੜ੍ਹਿਆ ਗਿਆ। ਤੇ ਜਦੋਂ ਹੁਣ ਇੱਥੇ ਆਰੰਭਤਾ ਹੋਈ ਤਾਂ ਐਡਵੋਕੇਟ ਸਰਦਾਰ ਸਿਮਰਜੀਤ ਸਿੰਘ ਜੀ ਵੱਲੋਂ ਵੀ ਇਹੀ ਪੰਕਤੀਆਂ ਪੜ੍ਹ ਕੇ ਆਰੰਭਤਾ ਕੀਤੀ ਗਈ। ਹੁਣੇ ਨਿਆਮੀਆਂ ਵਾਲੇ ਸਾਹਿਬ ਬੋਲ ਕੇ ਗਏ ਨੇ ਸਿੰਘ ਸਾਹਿਬ, ਉਹਨਾਂ ਨੇ ਵੀ ਇਹੀ ਸ਼ਬਦ ਵਰਤਿਆ। ਇਹ ਸ਼ਬਦ ਦੇ ਮਾਇਨੇ ਨੇ ਜੀ। ਇਹ ਹਰ ਇੱਕ ਦੇ ਸਮਾਗਮ 'ਤੇ ਜਾਂ ਕਿਸੇ ਦੀ ਅੰਤਮ ਅਰਦਾਸ ਦੇ ਵਿੱਚ ਇਹ ਸ਼ਬਦ ਨਹੀਂ ਪੜ੍ਹੇ ਜਾਂਦੇ। ਉੱਥੇ ਜਿਹੜੇ ਸ਼ਬਦ ਪੜ੍ਹੇ ਜਾਂਦੇ ਆ, ਉੱਥੇ ਦੱਸਿਆ ਜਾਂਦਾ ਵੀ ਸਭ ਦੀ ਵਾਰੀ ਆ, ਸਭ ਨੇ ਤੁਰ ਜਾਣਾ। ਜਾਂ ਫਿਰ ਵੀ ਕੇਲ ਕਰੇਂਦੇ ਹੰਝ ਨੂੰ ਅਚੰਤੇ ਆਵਾਜ਼ ਪਈ,
ਇਹ ਸ਼ਬਦ ਪੜ੍ਹੇ ਜਾਂਦੇ ਆ। ਇਹ ਸੂਰਮੇ ਵਾਲੇ ਸ਼ਬਦ ਤੁਹਾਡੇ ਸਾਡੇ ਭੋਗਾਂ 'ਤੇ ਨਾ ਕਿਸੇ ਨੇ ਪੜ੍ਹਨੇ ਆ ਅਤੇ ਨਾ ਢੁਕਵੇਂ ਲੱਗਣੇ ਆ। ਇਹ ਜਿਹੜੀ ਪਾਵਨ ਪਵਿੱਤਰ ਗੁਰਬਾਣੀ ਦੇ ਇਹ ਸ਼ਬਦ ਨੇ, ਇਹ ਉਹਨਾਂ ਸ਼ਖਸੀਅਤਾਂ ਦੇ ਲਈ ਪੜ੍ਹੇ ਜਾਂਦੇ ਆ ਜਿਹੜੇ ਆਪਣੇ ਨਿੱਜ ਨੂੰ, ਆਪਣੇ ਸਵਾਰਥਾਂ ਨੂੰ ਤਿਆਗ ਕੇ ਆਪਣੇ ਖਿੱਤੇ, ਆਪਣੀ ਕੌਮ ਦੇ ਜਿਹੜੇ ਕੌਮੀ ਸੰਘਰਸ਼ ਨੇ, ਜਦੋਂ ਉਹ ਉਹਨਾਂ ਦੇ ਲੇਖੇ ਲੱਗ ਜਾਂਦੇ ਆ। ਪਰ ਇੱਥੇ ਮਾਤਾ ਜੀ ਬੈਠੇ ਨੇ, ਮਾਤਾ ਚਰਨਜੀਤ ਕੌਰ ਜੀ। ਇੱਕ ਔਰਤ ਦੇ ਜੀਵਨ ਦੇ ਵਿੱਚ ਨਾ ਇੱਕ ਐਸਾ ਸਮਾਂ ਆਉਂਦਾ ਜਦੋਂ ਆਪਣੇ ਪਿਓ ਦਾ ਨਾਮ ਆਪਣੇ ਨਾਮ ਨਾਲੋਂ ਹਟਾ ਕੇ ਖੁਸ਼ ਹੁੰਦੀ ਆ। ਉਹ ਜਿਹੜਾ ਅਗਲਾ ਨਾਮ ਜੋੜਦੀ ਆ ਆਪਣੇ ਨਾਮ ਦੇ ਨਾਲ, ਉਹ ਉਹਦੇ ਪਤੀ ਦਾ ਨਾਮ ਹੁੰਦਾ। ਡਾਟਰ ਆਫ ਤੋਂ ਫਿਰ ਵਾਈਫ ਆਫ ਬਣ ਜਾਂਦੀ ਆ। ਅਤੇ ਉਸ ਤੋਂ ਬਾਅਦ ਜੇ ਕੋਈ ਔਰਤ ਸਭ ਤੋਂ ਵੱਧ ਖੁਸ਼ ਹੁੰਦੀ ਆ, ਉਹ ਉਦੋਂ ਹੁੰਦੀ ਆ ਜਦੋਂ ਉਹਦੇ ਪੁੱਤ ਦੇ ਵੱਲੋਂ ਉਹਨੂੰ ਕੋਈ ਮਾਣ ਮਿਲਦਾ, ਕੋਈ ਸਨਮਾਨ ਮਿਲਦਾ। ਧੰਨ ਮਾਤਾ ਜੀ, ਤੁਸੀਂ ਕੌਮ ਨੂੰ ਪਹਿਲਾਂ ਆਪਣਾ ਪਤੀ ਆਪਣੇ ਹੱਥੀਂ ਤੋਰਿਆ। ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਕੌਮ ਦੇ ਕੌਮੀ ਸੰਘਰਸ਼ ਦੇ ਵਿੱਚ ਆਪਣੇ ਤਨ ਤੱਕ ਨੂੰ ਵੀ ਅਰਪਣ ਕਰਤਾ। ਸਰੀਰਕ ਰੂਪ ਦੇ ਵਿੱਚ ਭਾਵੇਂ ਉਹਨਾਂ ਨੂੰ ਤਾਕਤਾਂ ਨੇ ਖਤਮ ਕੀਤਾ, ਪਰ ਜੋ ਉਹਨਾਂ ਦੇ ਖੂਨ ਦੇ ਵਿੱਚ ਆਪਣੀ ਕੌਮ ਦੇ ਲਈ ਦਰਦ ਅਤੇ ਪਿਆਰ ਸੀ, ਉਹ ਭਾਈ ਅਵਤਾਰ ਸਿੰਘ ਖੰਡਾ ਜੀ ਦੇ ਰੂਪ ਦੇ ਵਿੱਚ ਉਹ ਜਿਉਂਦਾ ਰਿਹਾ। ਉਹ ਜਿਹੜਾ ਸਿਧਾਂਤ ਉਹਨਾਂ ਦੇ ਅੰਦਰ ਸੀ, ਉਹ ਵੱਡਾ ਹੋਇਆ, ਜਵਾਨ ਹੋਇਆ, ਅਤੇ ਭਾਵੇਂ ਧਰਤੀ ਕੋਈ ਵੀ ਸੀ, 7 ਸਮੁੰਦਰਾਂ ਤੋਂ ਪਾਰ ਵੀ। ਵਾਕਈ ਜਦੋਂ ਗੱਲ ਕੀਤੀ ਕਿ ਉਹ ਜੜ੍ਹਾਂ ਨੂੰ ਪੈਂਦੀ ਹੈ ਜਿਹੜੀ ਸਟੇਟ ਹੈ, ਉਹਨਾਂ ਨੂੰ ਪਤਾ ਕਿ ਜੇ ਇੱਕ ਜਾਂਦਾ ਤਾਂ ਦੂਜਾ ਖੜਾ ਹੋ ਜਾਂਦਾ ਤਾਂ ਕੌਣ ਹੈ, ਤਾਂ ਉਹ ਜੜ੍ਹਾਂ ਵੱਲ ਨੂੰ ਗਏ। ਅਤੇ ਉਹ ਐਵੇਂ ਨਹੀਂ ਗਏ ਜੜ੍ਹਾਂ ਵੱਲ ਨੂੰ, ਉਹਨਾਂ ਨੂੰ ਜੜ੍ਹਾਂ ਵੱਲ ਜਾਣ ਦਾ ਰਸਤਾ ਦੱਸਿਆ ਗਿਆ ਕਿਸੇ ਦੇ ਵੱਲੋਂ। ਇਹ ਨਹੀਂ ਵੀ ਆਪਣੇ ਆਪ ਪਤਾ ਲੱਗ ਗਿਆ। ਕੌਮ ਦੇ ਜਦੋਂ ਲੇਖੇ ਲੱਗਣ ਵਾਲੇ ਜਿਹੜੇ ਜਵਾਨ ਹੁੰਦੇ ਨੇ, ਸਾਹਮਣੇ ਤੋਂ ਕੋਈ ਵਾਰ ਹੋ ਜਾਵੇ, ਸਾਹਮਣੇ ਤੋਂ ਕੋਈ ਗੱਲ ਹੋ ਜਾਵੇ, ਉਹ ਗੱਲ ਸਮਝ ਵੀ ਪੈਂਦੀ ਆ। ਪਰ ਜਦੋਂ ਕੁਝ ਐਸੇ ਸਵਾਰਥੀ ਲੋਕ ਜਿਹੜੇ ਰਸਤੇ ਤੋਂ ਭਟਕ ਗਏ, ਇੱਕ ਸਵਾਰਥ ਵਾਲੇ ਰਸਤੇ 'ਤੇ ਤੁਰ ਪਏ, ਅਤੇ ਉਹ ਲੋਕ ਆਪ ਦਾ ਚੰਮ ਬਚਾਉਣ ਵਾਸਤੇ ਫਿਰ ਕੌਮੀ ਪਰਵਾਨਿਆਂ ਨੂੰ ਬਲੀ ਦੇਣਾ ਸ਼ੁਰੂ ਕਰ ਦਿੰਦੇ ਨੇ। ਉਹੀ ਕੁਛ ਇੱਥੇ ਵੀ ਹੋਇਆ। ਅਤੇ ਉਸ ਤੋਂ ਬਾਅਦ ਇੱਥੇ ਨਹੀਂ ਰੁਕੇ। ਇਹ ਉਹ ਪਰਿਵਾਰ ਜਿਸ ਪਰਿਵਾਰ ਨੂੰ ਬਹੁਤ ਸਨਮਾਨ ਮਿਲਣਾ ਚਾਹੀਦਾ ਸੀ ਸਾਡੇ ਆਗੂਆਂ ਵੱਲੋਂ, ਸਾਡੀ ਕੌਮ ਦੇ ਵੱਲੋਂ, ਬਣਦਾ ਸੀ, ਹੱਕ ਸੀ। ਪਿਓ ਵੀ ਗਿਆ, ਅੱਗੇ ਪੁੱਤ ਵੀ ਗਿਆ ਉਸੇ ਰਸਤੇ 'ਤੇ। ਉਹ ਸਨਮਾਨ ਦੇਣ ਦੀ ਜਗ੍ਹਾ ਕੁਝ ਕੁ ਅਖੌਤੀ ਲੀਡਰ ਜਿਹੜੇ ਆਪਣੇ ਆਪ ਨੂੰ ਆਗੂ ਦੱਸ ਰਹੇ ਆ, ਉਹਨਾਂ ਨੇ, ਮੈਂ ਮਾਫੀ ਮੰਗ ਕੇ ਸ਼ਬਦ ਵਰਤੂੰਗਾ, ਕਿ ਇਹ ਬੁੱਢੇ ਹੱਡਾਂ ਦੀ ਮੁੱਠ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ। ਸ਼ਹੀਦਾਂ ਦੀਆਂ ਮਾਵਾਂ ਦੇ ਪੈਰਾਂ ਦੇ ਥੱਲੇ, ਤਲੀਆਂ ਦੇ ਥੱਲੇ ਆਪਣੇ ਹੱਥ ਟਿਕਾ ਦੇਣੇ ਚਾਹੀਦੇ ਆ, ਫੁੱਲ ਵਿਛਾ ਦੇਣੇ ਚਾਹੀਦੇ ਆ, ਉਹਨਾਂ ਦੇ ਕਦਮਾਂ ਦੇ ਥੱਲੇ ਨਮਨ ਹੋਣਾ ਚਾਹੀਦਾ ਸਾਡਾ। ਪਰ ਕਿਸ ਹੱਦ ਤੱਕ ਅਸੀਂ ਗਿਰ ਗਏ ਕਿ ਅਸੀਂ ਸ਼ਹੀਦਾਂ ਦੀਆਂ ਮਾਵਾਂ ਨੂੰ, ਸ਼ਹੀਦਾਂ ਦੀਆਂ ਪਤਨੀਆਂ ਨੂੰ, ਸ਼ਹੀਦਾਂ ਦੀਆਂ ਭੈਣਾਂ ਨੂੰ ਵੀ ਟਾਰਗੇਟ ਕਰਨ ਲੱਗ ਗਏ, ਪਰਿਵਾਰਾਂ ਨੂੰ ਟਾਰਗੇਟ ਕਰਨ ਲੱਗ ਗਏ, ਸਿਰਫ ਇਸ ਡਰੋਂ ਕਿ ਸਾਡਾ ਜਿਹੜਾ ਕਾਲਾ ਸੱਚ ਹੈ ਉਹ ਕਿਤੇ ਬਾਹਰ ਨਾ ਆ ਜਾਵੇ, ਉਹ ਨਾ ਪਤਾ ਲੱਗ ਜੇ। ਇਹ ਨਹੀਂ ਹੋਣਾ ਚਾਹੀਦਾ। ਇਹੋ ਜਿਹੇ ਲੋਕ ਸਿੱਖ ਕੌਮ ਦੇ ਆਗੂ ਹੋਣ ਦੇ, ਬਣਨ ਦੇ ਜਾਂ ਕਹਾਉਣ ਦੇ ਹੱਕਦਾਰ ਹੈ ਨਹੀਂ। ਹੁਣੇ ਸਿੰਘ ਸਾਹਿਬ ਨੇ ਗੱਲ ਕੀਤੀ ਥੈਟਰਫੋਰਡ ਦੀ, ਮੈਂ ਉਹ ਸਾਰਾ ਮੰਜ਼ਰ ਦੇਖ ਕੇ ਆਇਆ। ਮੈਂ ਖਾਸ ਗਿਆ ਸੀ ਉੱਤੇ ਸਿਰਫ 15 ਦਿਨ ਵਾਸਤੇ, ਜਦੋਂ ਮਹਾਰਾਜਾ ਦਲੀਪ ਸਿੰਘ ਜੀ ਦਾ ਜਨਮ ਦਿਨ ਸੀ। ਇਹ ਵਾਕਈ ਸੱਚ ਗੱਲ ਹੈ ਕਿ ਜਿੱਥੇ ਉੱਥੇ ਕੋਈ ਪੁੱਛਦਾ ਨਹੀਂ ਸੀ ਹੁੰਦਾ,
ਉੱਥੇ ਹੁਣ ਮੇਲਾ ਲੱਗਣ ਲੱਗ ਗਿਆ। ਉੱਥੇ ਫੁੱਲ ਰੱਖਣੇ ਨੂੰ ਜਗ੍ਹਾ ਨਹੀਂ ਹੁੰਦੀ। ਹੁਣ ਜਿਹੜੀ ਉਹਨਾਂ ਦੀ ਗਰੇਵ ਹੈ, ਜਿਹੜੀ ਉਹਨਾਂ ਦੀ ਜਗ੍ਹਾ ਹੈ ਜਿੰਨੀ, ਉਸ ਤੋਂ ਬਾਹਰ ਤੱਕ ਬਹੁਤ ਦੂਰ ਤੱਕ ਫੁੱਲ ਇਕੱਠੇ ਹੋਣ ਲੱਗ ਗਏ, ਜਦ ਕਿ ਕੁਝ ਸਮੇਂ ਤੱਕ ਪਹਿਲਾਂ ਪਤਾ ਨਹੀਂ ਸੀ। ਈਵਨ ਜਿੱਥੇ ਮੈਂ ਗਿਆ ਸੀ, ਮੇਰੇ ਰਿਸ਼ਤੇਦਾਰ, ਉਹਨਾਂ ਨੂੰ 20-25 ਸਾਲ ਹੋ ਗਏ ਸੀ, ਉਹਨਾਂ ਨੂੰ ਵੀ ਨਹੀਂ ਸੀ ਪਤਾ। ਪਰ ਪਤਾ ਕਿੱਥੋਂ ਲੱਗਣ ਲੱਗਾ? ਵਾਕਈ ਸਹੀ ਗੱਲ ਹੈ ਜੀ, ਅਵਤਾਰ ਸਿੰਘ ਖੰਡਾ ਜੀ ਦੇ ਵੱਲੋਂ। ਉਹਨਾਂ ਨੇ ਸਤਿ ਸ਼੍ਰੀ ਅਕਾਲ। ਉਹ ਸਾਡੀ ਕੌਮ ਦਾ ਵਾਰਸ, ਜਿਹਨੇ ਗੁਆਚੇ ਹੋਏ ਸਾਡੇ ਰਾਜੇ ਨੂੰ ਦੁਬਾਰਾ ਤੋਂ ਉਭਾਰਿਆ, ਜਿਹਨੇ ਸਿੱਖ ਕੌਮ ਨੂੰ ਦੱਸਿਆ ਵੀ ਤੁਹਾਡਾ ਰਾਜਾ ਇਸ ਜਗ੍ਹਾ 'ਤੇ ਸੁੱਤਾ ਪਿਆ। ਉਹ ਨਿਸ਼ਾਨੀਆਂ, ਉਹ ਜਗ੍ਹਾ, ਉਹਨਾਂ ਦਾ ਉਹ ਘਰ, ਉਹਨਾਂ ਦੀ ਭੈਣ ਦਾ ਘਰ, ਉਹਨਾਂ ਤੱਕ ਨੂੰ ਲੋਕਾਂ ਤੱਕ ਪਹੁੰਚਾਇਆ। ਹੁਣ ਉੱਥੇ ਮੇਲਾ ਲੱਗਣ ਲੱਗਿਆ। ਪਰ ਸਾਡੇ ਕੁਝ ਇੱਕ ਭਟਕੇ ਹੋਏ ਕਹਿ ਲਈਏ, ਜਾਂ ਕਿਸੇ ਸਵਾਰਥ ਲਾਲਚ ਦੇ ਵਿੱਚ ਫਸੇ ਹੋਏ ਲੋਕ ਕਹਿ ਲਈਏ, ਜਾਂ ਫਿਰ ਏਜੰਸੀਆਂ ਦੇ ਧੱਕੇ ਚੜ੍ਹ ਕੇ ਨਵੇਂ ਅਖੌਤੀ ਰੂਪ ਦੇ ਵਿੱਚ ਤਿਆਰ ਕਰਕੇ ਸਿੱਖ ਕੌਮ ਦੇ ਸਿਰ ਥੋਪੇ ਜਾਣ ਵਾਲੇ ਲੋਕ, ਉਹ ਇਹ ਸਾਰੇ ਕੁਝ ਨੂੰ ਗੰਧਲਾ ਕਰਨਾ ਚਾਹੁੰਦੇ ਆ ਦੁਬਾਰਾ ਤੋਂ। ਉਹ ਡਰਾਉਣਾ ਚਾਹੁੰਦੇ ਆ ਬਹੁਤ ਜ਼ਿਆਦਾ। ਉਹ ਚਾਹੁੰਦੇ ਆ ਕਿ ਕੌਮ ਜਿਵੇਂ ਪਹਿਲਾਂ ਸੁੱਤੀ ਪਈ ਸੀ, ਉਵੇਂ ਸੁੱਤੀ ਪਈ ਰਹਿ ਜਾਵੇ। ਅੱਜ ਦੇ ਦਿਨ ਇੱਥੇ ਤਿਲ ਸੁੱਟਣ ਦੀ ਜਗ੍ਹਾ ਨਹੀਂ ਸੀ ਚਾਹੀਦੀ। ਹਰ ਇੱਕੋ ਪੰਥਕ ਆਗੂ ਜਿਹੜਾ ਕਿਤੇ ਨਾ ਕਿਤੇ 4-5 ਨਾਲ ਬੋਡੀਗਾਰਡ ਲੈ ਕੇ ਤੁਰਦਾ, ਭਾਵੇਂ ਉਹਨੇ ਕੋਈ ਸਿੱਖੀ ਦਾ ਪਹਿਰਾਵਾ ਬਾਣੇ ਦੇ ਰੂਪ ਦੇ ਵਿੱਚ ਪਾਇਆ ਹੋਇਆ, ਭਾਵੇਂ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੌਮ ਦਾ ਆਗੂ ਦੇ ਰੂਪ ਦੇ ਵਿੱਚ ਪਰੋਸਦਾ, ਭਾਵੇਂ ਉਹ ਕਿਤੇ ਨਾ ਕਿਤੇ ਆਪਣਾ ਦਾਅਵਾ ਕਰਦੇ ਆ। ਸਾਡੇ ਤਾਂ ਇੱਥੇ ਤੱਕ ਆ ਗਿਆ ਵੀ ਪਾਤਸ਼ਾਹੀ ਦਾਅਵਾ ਤੱਕ ਨੂੰ ਵੀ ਕੋਡ ਕੀਤਾ ਜਾਣ ਲੱਗ ਗਿਆ। ਤੇ ਕਿਰਦਾਰ ਬਹੁਤ ਊਣੇ ਨੇ, ਬਹੁਤ ਛੋਟੇ ਕਿਰਦਾਰ ਨੇ। ਆਪਣੀ ਚੰਮ ਬਚਾਉਣ ਦੇ ਚੱਕਰ ਦੇ ਵਿੱਚ ਕੌਮ ਦੇ ਅਸਲ ਯੋਧਿਆਂ ਨੂੰ ਬਲੀ ਚੜਾਉਣ ਲੱਗ ਗਏ। ਮੈਂ ਉਹਨਾਂ ਭਟਕੇ ਹੋਏ ਵੀਰਾਂ ਨੂੰ ਵੀ ਬੇਨਤੀ ਕਰੂੰਗਾ, ਫਿਰ ਕੀ ਕਰਦੇ ਆ? ਵਿਦੇਸ਼ਾਂ ਦੀਆਂ ਧਰਤੀਆਂ 'ਤੇ ਬੈਠੇ ਆ, ਉੱਥੋਂ ਫਿਰ ਇਹਨਾਂ ਪਰਿਵਾਰਾਂ ਦੀਆਂ ਮਾਵਾਂ ਭੈਣਾਂ ਨੂੰ ਟਾਰਗੇਟ ਕਰਦੇ ਆ, ਇਹਨਾਂ ਨੂੰ ਨਿੰਦਿਆ ਜਾਂਦਾ, ਇਹਨਾਂ ਬਾਰੇ ਗਲਤ ਪ੍ਰਚਾਰ ਕੀਤਾ ਜਾਂਦਾ, ਮਾਨਸਿਕ ਹਾਲਾਤਾਂ ਤੱਕ ਨੂੰ ਟਾਰਗੇਟ ਕੀਤਾ ਜਾਂਦਾ। ਤੇ ਕੌਮ ਦੇ ਆਗੂ ਸੁੱਤੇ ਪਏ ਨੇ, ਤੇ ਫੋਟੋਆਂ ਜਿਨ੍ਹਾਂ ਦੀਆਂ ਵਰਤ ਰਹੇ ਨੇ, ਉਹਨਾਂ ਦੇ ਸਿਧਾਂਤ ਦੇ ਨਾਲ ਦੂਰ ਨੇੜੇ ਤੋਂ ਵੀ ਕੋਈ ਲੈਣਾ ਦੇਣਾ ਹੈ ਨਹੀਂ। ਜਾਣ ਬੁੱਝ ਕੇ ਕੀਤਾ ਜਾ ਰਿਹਾ। ਤੇ ਉਹਨਾਂ ਦੇ ਪਿੱਛੇ ਜਿਹੜੇ ਲੋਕ ਲੁਕੇ ਹੋਏ ਨੇ, ਉਹ ਆਪਣੇ ਵਿੱਚ ਵਿਚਰਦੇ ਆ। ਉਹਨਾਂ ਦਾ ਸੌਖਾ ਜਿਹਾ ਸੁਭਾਅ ਹੈ, ਉਹ ਇੱਕੋ ਗੱਲ ਕਹਿ ਦੇਣ ਵੀ ਨਹੀਂ ਸਾਡੇ ਨਹੀਂ ਹੈਗੇ ਜੀ, ਉਹ ਸਾਨੂੰ ਨਹੀਂ ਪਤਾ। ਪਤਾ ਸਭ ਕੁਝ ਆ, ਕਰਵਾਇਆ ਜਾ ਰਿਹਾ। ਦੋਗਲੇ ਚਿਹਰੇ ਨੇ, ਦੋਗਲੇ। ਇੱਕ ਚਿਹਰਾ ਜਿਹੜਾ ਪੰਥ ਨੂੰ ਦਿਖਾਉਣ ਵਾਸਤੇ ਆ, ਤੇ ਇੱਕ ਚਿਹਰਾ ਉਹ ਹੈ ਜਿਹੜਾ ਸਟੇਟ ਦੇ ਵੱਲੋਂ ਕੌਲੀ 'ਚ ਪਾਇਆ ਹੋਇਆ ਝੂਠਾ ਦੁੱਧ ਚੱਟਣ ਦੇ ਵਿੱਚ ਲੱਗਿਆ ਹੋਇਆ। ਦੋ ਮੂੰਹੇ ਸੱਪ ਨੇ। ਸਾਨੂੰ ਸੁਚੇਤ ਹੋਣਾ ਪਊਗਾ। ਤੇ ਜਿਹੜੇ ਸਾਡੀ ਕੌਮ ਦੇ ਪਰਵਾਨੇ ਨੇ, ਇੰਟਰਨੈਸ਼ਨਲ ਪੱਧਰ ਤੱਕ ਵੀ ਜ਼ੋਰ ਲਾਇਆ ਜਾਂਦਾ। ਵਕੀਲ ਸਾਹਿਬ ਨੇ ਦੱਸਿਆ ਕਿ ਮ੍ਰਿਤਕ ਦੇਹ ਤੱਕ ਜਾਣ ਵਾਸਤੇ ਵੀ ਵੀਜ਼ਾ ਨਹੀਂ ਦਿੱਤਾ ਗਿਆ। ਮਨੁੱਖੀ ਅਧਿਕਾਰ ਹੈ ਇਹ, ਤੇ ਹੁਣ ਤੱਕ ਨਹੀਂ ਦਿੱਤਾ ਜਾ ਰਿਹਾ। ਕੋਈ ਪੇਪਰਾਂ 'ਚ ਕਮੀ ਨਹੀਂ, ਕੋਈ ਕਿਸੇ ਚੀਜ਼ 'ਚ ਘਾਟ ਨਹੀਂ ਹੈ। ਸੌਖੇ ਤੋਂ ਸੌਖਾ ਵੀ ਵੀਜ਼ਾ ਮਿਲ ਜਾਂਦਾ। ਕਾਰਨ ਰੁਕਵਾਇਆ ਹੋਇਆ, ਮਿਲੀ ਭੁਗਤਾ, ਜਾਣ ਕੇ ਰੁਕਿਆ ਜਾ ਰਿਹਾ। ਇਹੀ ਸਾਡੇ ਨਾਲ ਧੱਕੇ ਆ। ਸਾਨੂੰ ਸਾਡੇ ਆਪਣਿਆਂ ਤੋਂ, ਸਾਨੂੰ ਸਾਡੇ ਆਪਣਿਆਂ ਦੀਆਂ ਸ਼ਹਾਦਤਾਂ ਤੋਂ ਵੀ ਦੂਰ ਕੀਤਾ ਜਾ ਰਿਹਾ। ਅਖੀਰਲੀ ਵਾਰ ਦੇਖਣ ਤੱਕ ਦਾ ਹੱਕ ਵੀ ਸਾਡੇ ਪਰਿਵਾਰਾਂ ਕੋਲੋਂ ਖੋਇਆ ਜਾ ਰਿਹਾ। ਪਰ ਅਸੀਂ ਲੱਗੇ ਹੋਏ ਹਾਂ ਸਿਰਫ ਆਪਣੇ ਸਵਾਰਥ ਦੇ ਚੁੱਲ੍ਹੇ ਪਰ ਸਿਆਸੀ ਰੋਟੀਆਂ ਸੇਕਣ ਵਾਸਤੇ। ਸਾਨੂੰ ਸਿਰ ਤੇ ਸਿਰਫ ਇੱਕੋ ਫਿਕਰ ਹੈ ਵੀ ਸਾਡੇ ਪਰਿਵਾਰ ਦੇ ਫਲਾਣੇ ਪੁੱਤ ਨੂੰ ਜਾਂ ਫਲਾਣੇ ਭਰਾ ਨੂੰ ਕੋਈ ਵੱਡਾ ਅਹੁਦਾ ਮਿਲੇ, ਰਾਸ਼ਟਰਪਤੀ ਬਣ ਜਾਵੇ, ਪ੍ਰਧਾਨ ਮੰਤਰੀ ਬਣ ਜਾਵੇ, ਮੁੱਖ ਮੰਤਰੀ ਬਣ ਜਾਵੇ। ਤੇ ਜਿਹੜੇ ਅਸਲ ਕੌਮ ਦੇ ਪਰਵਾਨੇ ਨੇ, ਉਹਨਾਂ ਦੀਆਂ ਸ਼ਹਾਦਤਾਂ ਨੂੰ ਕੱਖ ਤੋਂ ਵੀ ਹੌਲੇ ਕਰਨ ਦੇ ਯਤਨ ਹੋ ਰਹੇ ਆ।
ਸੋਚਣਾ ਪਊਗਾ, ਪੰਥ ਨੂੰ ਇਕੱਠਾ ਹੋਣਾ ਪਊਗਾ ਅਤੇ ਇਹਨਾਂ ਅਖੌਤੀ ਲੀਡਰਾਂ ਤੋਂ, ਉਹ ਕਿਸੇ ਵੀ ਰੂਪ ਦੇ ਵਿੱਚ ਹੈ ਭਾਵੇਂ, ਉਹਨਾਂ ਸਾਰਿਆਂ ਤੋਂ ਕੌਮ ਨੂੰ ਔਰ ਕੌਮ ਦੇ ਸੰਘਰਸ਼ ਨੂੰ ਬਚਾਉਣਾ ਪਊਗਾ। ਅਸੀਂ ਹੱਡ ਹੰਢਾਈ ਹੋਈ ਗੱਲ ਹੈ ਸਾਡੀ, ਜਦੋਂ ਟਾਵਰ ਮੋਰਚਾ ਸਮਾਣਾ, ਜਿਹਨੂੰ ਬਾਅਦ ਦੇ ਵਿੱਚ ਧਰਮ ਯੁੱਧ ਮੋਰਚਾ ਸਮਾਣਾ ਕਰਕੇ ਵੀ ਜਾਣਿਆ ਗਿਆ, ਜਦੋਂ ਅਸੀਂ ਉਸ ਮੰਗ ਦੇ ਵਿੱਚ ਲੱਗੇ ਹੋਏ ਸੀ, ਭਾਈ ਗੁਰਜੀਤ ਸਿੰਘ ਖਾਲਸਾ ਜੀ ਬੈਠੇ ਨੇ, 18.5 ਮਹੀਨੇ ਦਾ ਤਪ ਅਤੇ ਸੰਘਰਸ਼, ਅਤੇ ਜਦੋਂ ਇਹ ਬਹੁਤ ਸਾਲਾਂ ਤੋਂ ਬਾਅਦ ਇਹ ਜਿੱਤ ਪ੍ਰਾਪਤ ਕੀਤੀ, ਉਸ ਤੋਂ ਬਾਅਦ ਜਾਣ ਬੁੱਝ ਕੇ ਟਾਰਗੇਟ ਕੀਤਾ ਗਿਆ, ਕਰਵਾਇਆ ਗਿਆ, ਮਿਲ ਭੁਗਤ ਕੇ ਨਾ ਸਟੇਟ ਦੇ ਨਾਲ ਕਰਵਾਇਆ ਗਿਆ। ਛੋਟੀ ਛੋਟੀ ਗੱਲ ਜਿਹਦਾ ਕੋਈ ਮਤਲਬ ਨਹੀਂ, ਜਿਹਦਾ ਕੋਈ ਵਜੂਦ ਨਹੀਂ, ਉਹਨੂੰ ਪਰੋਸਿਆ ਗਿਆ, ਪ੍ਰਚਾਰਿਆ ਗਿਆ, ਸੇਮ ਉਹੀ ਤਰੀਕਾ ਜਿਵੇਂ ਪਰਿਵਾਰਾਂ ਵਾਸਤੇ ਵਰਤਿਆ ਗਿਆ, ਵੀ ਬਦਨਾਮ ਕਰ ਦਿਓ, ਗੁੰਮਰਾਹ ਕਰ ਦਿਓ, ਝੂਠ ਇੰਨਾ ਕੁ ਪਰੋਸ ਦਿਓ ਕਿ ਸਾਡੇ ਆਮ ਸਿੱਖ ਹੈ ਜਿਹੜੇ ਸ਼ਰਧਾਵਾਨ ਨੇ, ਉਹ ਸੱਚ ਨੂੰ ਲੱਭੇ ਨਾ ਸਕਣ। ਸਾਨੂੰ ਪਤਾ ਕਿ ਉਸ ਮੋਰਚੇ ਦੇ ਵਿੱਚ ਕਿੰਨੀ ਇਮਾਨਦਾਰੀ ਸੀ, ਕਿੰਨਾ ਸਮਰਪਣ ਸੀ, ਔਰ ਕਿਸ ਸਮਰਪਣ ਦੇ ਨਾਲ ਉਹ ਮੋਰਚਾ ਲੜਿਆ ਗਿਆ। ਭਾਈ ਸਾਹਿਬ ਦੀ ਕੁਰਬਾਨੀ ਕੋਈ ਛੋਟੀ ਕੁਰਬਾਨੀ ਨਹੀਂ ਹੈ, ਪਰੰਤੂ ਫਿਰ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ ਵੀ ਕੋਈ ਨਾ ਕੋਈ ਪਰਿਵਾਰ ਵੱਡਾ ਰਹੇ। ਪਰਿਵਾਰਵਾਦ ਦੇ ਖਿਲਾਫ ਬੋਲਣ ਵਾਲੇ ਅੱਜ ਆਪ ਦੇ ਪਰਿਵਾਰ ਨੂੰ ਮੋਢਿਆਂ 'ਤੇ ਚੱਕੀ ਫਿਰਦੇ ਆ। ਇੱਕ ਪਾਸੇ ਤਾਂ ਕਹਿੰਦੇ ਵੀ ਪਰਿਵਾਰਵਾਦ ਖਤਮ ਕਰਨਾ, ਦੂਜੇ ਪਾਸੇ ਕਹਿੰਦੇ ਵੀ ਸਾਡੇ ਪਰਿਵਾਰ ਨੂੰ ਬੜਾ ਕਰਨਾ, ਅਤੇ ਕੌਮ ਦੇ ਧੀਆਂ ਪੁੱਤਾਂ ਨੂੰ ਐਂ ਲੜੀਵਾਰ ਮਰਵਾਈ ਤੁਰੇ ਆਉਂਦੇ ਨੇ, ਉਹਨਾਂ ਦੀ ਬਲੀ ਦੇਣ ਲੱਗੇ ਹੋਏ ਨੇ। ਇਹ ਸਾਨੂੰ ਸੋਚਣਾ ਪਊਗਾ ਕੌਮੀ ਏਕੇ ਦੇ ਵਾਸਤੇ, ਕੌਮੀ ਸਿਧਾਂਤਾਂ ਦੇ ਵਾਸਤੇ। ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ, ਐਡਵੋਕੇਟ ਸਰਦਾਰ ਸਿਮਰਨਜੀਤ ਸਿੰਘ ਜੀ ਦਾ, ਔਰ ਅਵਤਾਰ ਸਿੰਘ ਜੀ ਖੰਡਾ ਜੀ ਦੇ ਪਰਿਵਾਰ ਦਾ, ਕਿ ਤੁਸੀਂ ਇਹ ਯਤਨ ਕਰ ਰਹੇ ਹੋ, ਲਗਾਤਾਰ ਕਰ ਰਹੇ ਹੋ। ਇਹ ਜ਼ਰੂਰੀ ਵੀ ਹੈ, ਇਹ ਸਾਡਾ ਫਰਜ਼ ਬਣਦਾ ਸਾਰਿਆਂ ਦਾ। ਪਰ ਨਾਲ ਮੈਂ ਇੱਥੇ ਕਹਿਣ ਤੋਂ ਨਹੀਂ ਚੁੱਕਦਾ ਕਿ ਜਿਹੜੇ ਦੂਜੇ ਨੇ ਉਹਨਾਂ ਨੂੰ ਸ਼ਰਮ ਵੀ ਆਉਣੀ ਚਾਹੀਦੀ ਆ। ਬਹੁਤ ਛੋਟੇ ਛੋਟੇ ਮੁੱਦਿਆਂ 'ਤੇ ਜਾ ਕੇ ਇਹ ਰੋਣ ਪਿੱਟਣ ਬਹਿ ਜਾਂਦੇ ਨੇ। ਪਿੱਛੇ ਜੇ ਇੱਕ ਲੀਡਰ ਦੀ ਉਹ ਬਾਂਹ ਟੁੱਟੀ, ਉਹਦੇ ਘਰ ਦੇ ਅੱਗੇ ਤੋਂ ਲਾਈਨ ਨਹੀਂ ਸੀ ਟੁੱਟਦੀ ਗੱਡੀਆਂ ਦੀ ਖਬਰ ਲੈਣ ਵਾਸਤੇ, ਅਤੇ ਜਿਨ੍ਹਾਂ ਦੀਆਂ ਜਾਨਾਂ ਲੇਖੇ ਲੱਗ ਗਈਆਂ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਲੱਗੇ ਹੋਏ ਨੇ। ਪਰ ਫਿਰ ਵੀ ਇੱਕ ਬੇਨਤੀ ਇਹਨਾਂ ਸਾਰੇ ਭਟਕੇ ਹੋਇਆਂ ਨੂੰ, ਇਹਨਾਂ ਭੁੱਲੇ ਹੋਇਆਂ ਨੂੰ, ਅਸੀਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਕੌਮ ਦਾ ਹਿੱਸਾ ਮੰਨਦੇ ਹਾਂ। ਅਸੀਂ ਮੰਨਦੇ ਹਾਂ ਕਿ ਤੁਸੀਂ ਵੀ ਸਿੱਖ ਹੋ, ਅਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਸੀਂ ਤੁਹਾਡੇ ਲਈ ਇਹ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਸਤਿਗੁਰੂ ਤੁਹਾਨੂੰ ਸਮਤ ਬਖਸ਼ੇ, ਤੁਹਾਨੂੰ ਬੁੱਧ ਅਤੇ ਵਿਵੇਕ ਬਖਸ਼ੇ। ਸਤਿਗੁਰੂ ਤੁਹਾਨੂੰ ਪਤਾ ਲੱਗੇ ਕਿ ਜਿਸ ਗਲਤੀ ਦੀ ਤੁਸੀਂ ਮੁਆਫੀ ਮੰਗਣੀ ਸੀ, ਉਸ ਗਲਤੀ ਨੂੰ ਲੁਕਾਉਣ ਵਾਸਤੇ ਤੁਸੀਂ ਅੱਗੇ ਗੁਨਾਹ ਕਰਦੇ ਜਾ ਰਹੇ ਹੋ। ਤੁਹਾਡੇ ਚਿੱਤ ਚੇਤੇ ਆਵੇ, ਤੁਹਾਡੀ ਕਿਤੇ ਅੰਤਰ-ਆਤਮਾ ਜਾਗੇ, ਤਾਂ ਤੁਸੀਂ ਇਹਦਾ ਪਛਤਾਪ ਜ਼ਰੂਰ ਕਰਿਓ। ਮੈਂ ਇੰਨੀ ਗੱਲ ਜ਼ਰੂਰ ਕਹਿਣੀ ਚਾਹੂੰਗਾ। ਔਰ ਅੰਤ ਦੇ ਵਿੱਚ ਧੰਨਵਾਦ ਕਰਦਾ ਹੋਇਆ ਮੈਂ ਮਾਤਾ ਜੀ ਨੂੰ ਔਰ ਆਪ ਜੀ ਦੇ ਪਰਿਵਾਰ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਹੁਤ ਬਹੁਤ ਨਮਨ ਕਰਦਾ। ਮਾਤਾ ਜੀ, ਬਹੁਤ ਔਖਾ ਹੁੰਦਾ ਵੀ ਪਰਿਵਾਰ ਦੇ ਇੱਦਾਂ ਜੀਆਂ ਨੂੰ ਤੋਰਨਾ। ਮੈਂ ਆਇਆ, ਮੇਰੇ ਘਰ ਤੋਂ ਮੈਨੂੰ ਫੋਨ ਆ ਲਿਆ 2 ਵਾਰ ਵੀ ਪਹੁੰਚ ਗਏ, ਠੀਕ ਠਾਕ ਆ, ਅਤੇ ਇਹ ਕਦੇ ਮੁੜ ਕੇ ਨਹੀਂ ਆਉਣੇ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਿ ਸਾਡੇ ਇਹਨਾਂ ਦੋਨੇ ਭਰਾਵਾਂ ਨੂੰ, ਭਾਈ ਹਰਦੀਪ ਸਿੰਘ ਜੀ ਨਿੱਜਰ ਸਾਹਿਬ ਨੂੰ ਔਰ ਭਾਈ ਅਵਤਾਰ ਸਿੰਘ ਜੀ ਖੰਡਾ ਸਾਹਿਬ ਨੂੰ, ਗੁਰੂ ਨਾਨਕ ਪਾਤਸ਼ਾਹ ਆਪਣੀ ਗੋਦ ਦੇ ਵਿੱਚ ਸੰਭਾਲ ਕੇ ਰੱਖੇ। ਇਹ ਸਿੱਖ ਕੌਮ ਦੇ ਅਨਮੋਲ ਹੀਰੇ, ਇਹਨਾਂ ਦੀ ਕੁਰਬਾਨੀ ਪ੍ਰਵਾਨ ਚੜ੍ਹੇ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ